ਵੱਖ-ਵੱਖ ਪੰਥਕ ਆਗੂਆਂ ਵੱਲੋਂ ਬੇਅਦਬੀ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਦੀ ਮੰਗ। ਮੇਜੂਕਾ ਵਿਖੇ ਗੁਰਦੁਆਰਾ ਸਾਹਿਬ ਨੂੰ ਬੋਧੀ ਧਰਮ ਅਸਥਾਨ 'ਚ ਤਬਦੀਲ ਕਰਨ ਤੇ ਸ਼੍ਰੋਮਣੀ ਕਮੇਟੀ ਨੇ ਲਿਆ ਐਕਸ਼ਨ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਚੀਫ ਸਕੱਤਰ ਤੋਂ ਮੰਗੀ ਪੰਜਾਬ 'ਚ ਪਿਛਲੇ 45 ਸਾਲਾਂ 'ਚ ਵਾਪਰੀਆਂ ਬੇਅਦਬੀ ਘਟਨਾਵਾਂ ਦੀ ਸੂਚੀ। ਪੰਜਾਬ ਪੁਲਿਸ ਦੁਆਰਾ ਮੋਰਿੰਡਾ ਬੇਅਦਬੀ ਕਾਂਡ ਦੇ ਆਰੋਪੀ ਖਿਲਾਫ ਨਰਮ ਧਾਰਾਵਾਂ ਲਾਉਣ ਦੀ ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਾਜ਼ਿਸ਼ ਰਚਣ ਦਾ ਸ਼ੱਕ ਵੀ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ NSA ਅਤੇ IPC ਦੀ ਧਾਰਾ 121A ਲਾਈ ਗਈ ਹੈ, ਜਦਕਿ ਬੇਅਦਬੀ ਕਰਨ ਵਾਲੇ ਤੇ ਮਾਮੂਲੀ ਧਾਰਾਵਾਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਨੂੰਨ ਵੀ ਬੇਅਦਬੀ ਕਰਨ ਵਾਲੇ ਖਿਲਾਫ ਧਾਰਾ 302 ਲਾਉਣ ਦੀ ਆਜ਼ਾਦੀ ਦਿੰਦਾ ਹੈ, ਪਰ ਹਰ ਵਾਰ ਬੇਅਦਬੀ ਕਰਨ ਵਾਲੇ ਨੂੰ ਮਾਨਸਿਕ ਰੋਗੀ ਸਾਬਿਤ ਕਰਕੇ ਛੱਡ ਦਿੱਤਾ ਜਾਂਦਾ ਹੈ। ਅਜੀਬ ਗੱਲ ਇਹ ਲੱਗਦੀ ਹੈ ਕਿ ਜਿਸ ਸ਼ਖਸ ਨੇ ਕੀਤੀ ਜੋੜੇ ਪਾ ਕੇ ਆਉਂਦਾ ਹੈ, 2 ਅਖੰਡ ਪਾਠ ਸਾਹਿਬ ਖੰਡਿਤ ਕਰਦਾ ਹੈ ਔਰ ਕਿਸ ਤਰੀਕੇ ਨਾਲ ਉਹ ਬੇਅਦਬੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ, ਉਹਦੇ ਉੱਤੇ ਬਣਦੀ ਦਫਾ 302 ਜੋ ਸੁਪਰੀਮ ਕੋਰਟ ਦਾ ਆਰਡਰ ਹੈ, ਨਾ 302 ਲਾਈ ਜਾਂਦੀ ਹੈ, ਨਾ NSA ਲਾਇਆ ਜਾਂਦਾ ਹੈ। ਮੈਂ ਸਮਝਦਾ ਕਿ ਇਹ ਜਾਣਬੁੱਝ ਕੇ ਤੇ ਨਹੀਂ ਕਰਾਇਆ ਕਿ ਇੱਕ ਦਿਨ ਪਹਿਲੇ ਭਾਈ ਅੰਮ੍ਰਿਤਪਾਲ ਸਿੰਘ ਫੜਿਆ ਜਾਂਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਖਬਰ ਨੂੰ ਡਾਇਵਰਟ ਕਰਨ ਕਰਕੇ ਇਹਦੇ ਪਿੱਛੇ ਕਿਹਦਾ ਹੱਥ ਹੈ? ਇਨਕੁਆਇਰੀ ਦਾ ਮੈਂ ਸਮਝਦਾ ਕਿ ਮੌਜੂ ਬਣਦਾ ਹੈ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਇਹ ਬੇਅਦਬੀ ਕਰਾਉਣ ਦੇ ਪਿੱਛੇ ਕੀ ਇਹ ਸ਼ਖਸ ਜਿਹਨੂੰ ਪਾਗਲ ਦੱਸਿਆ ਜਾ ਰਿਹਾ, ਕੱਲ੍ਹ ਨੂੰ ਛੱਡਣ ਦਾ ਰਾਹ ਤੁਸੀਂ ਕੱਢ ਲਿਆ ਉਹਨੂੰ ਪਾਗਲ ਦੱਸ ਕੇ, ਉਹ ਚੰਗਾ ਭਲਾ ਉਹਦੀਆਂ ਪੁਰਾਣੀਆਂ ਫੋਟੋਆਂ ਆਈਆਂ ਨੇ, ਇਸ ਨੂੰ ਕਿਸੇ ਕਿਸਮ ਦੀ ਮਾਫੀ ਨਹੀਂ ਮਿਲਣੀ ਚਾਹੀਦੀ। ਔਰ ਜਿਹੜੀ ਗੱਲ ਮੈਂ ਆਖੀ ਹੈ 302 ਜਾਂ NSA ਨਹੀਂ ਲਾਉਂਦੇ, ਲੇਕਿਨ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ 121A ਲਗਾ ਦਿੱਤੀ ਹੈ। ਹੁਣ 121A ਦਾ ਮਤਲਬ ਹੈ ਕਿ ਦੇਸ਼ ਦੇ ਖਿਲਾਫ ਯੁੱਧ ਛੇੜਨਾ, ਔਰ 121A ਦੇ ਵਿੱਚ ਸਜ਼ਾਏ ਮੌਤ ਦਾ ਪ੍ਰੋਵੀਜ਼ਨ ਹੈ, ਫਾਂਸੀ ਦਾ ਪ੍ਰੋਵੀਜ਼ਨ ਹੈ, ਉਮਰ ਕੈਦ ਦਾ ਪ੍ਰੋਵੀਜ਼ਨ ਹੈ। ਮੈਨੂੰ ਨਹੀਂ ਸਮਝ ਆ ਰਹੀ ਕਿ ਵਾਘਾ ਪੁਰਾਣਾ ਥਾਣਾ ਨੇ 121A ਲਗਾਉਂਦੇ ਨੇ ਅਜਨਾਲੇ ਘਟਨਾ ਦੇ ਉੱਤੇ, ਔਰ ਉਸ ਤੋਂ ਇਲਾਵਾ 153, 153B, 143, 505, 188 IPC ਦੀ ਧਾਰਾ ਲਾਉਂਦੇ ਨੇ। ਲੇਕਿਨ 121A ਲਗਾਉਣ ਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਨੇ ਕੋਈ ਯੁੱਧ ਦੀ ਤਿਆਰੀ ਕੀਤੀ ਸੀ, ਕੋਈ ਹਥਿਆਰ ਲੱਭੇ ਨੇ ਉਹਦੇ ਕੋਲੋਂ, ਤੁਹਾਨੂੰ ਕੋਈ ਐਸੀ ਯੋਜਨਾ ਲੱਭੀ ਹੈ ਜੋ ਦੇਸ਼ ਦੇ ਖਿਲਾਫ ਇੱਕ ਹੱਲਾ ਬੋਲਣ ਵਾਲਾ ਸੀਗਾ। ਮੈਂ ਇਹ ਸਮਝਦਾ ਵਾਂ ਕਿ ਜਿਹੜੇ ਬਾਕੀ ਲੋਕ ਨੇ ਜਿਹੜੇ ਇੱਕ ਰਾਸ਼ਟਰ ਦੀ ਗੱਲ ਕਰਦੇ ਨੇ, ਉਹਨਾਂ ਦੇ ਉੱਤੇ ਕਿਉਂ ਇਹੋ ਜਿਹੀਆਂ ਧਾਰਾਂ ਨਹੀਂ ਲੱਗਦੀਆਂ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਇਸ ਸ਼ਖਸ ਦੇ ਉੱਤੇ ਜਿਸ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਹਰਕਤ ਕੀਤੀ ਹੈ, ਉਸ ਦੇ ਉੱਤੇ ਧਾਰਾ ਕਿਉਂ ਨਹੀਂ ਲੱਗਦੀਆਂ? ਔਰ ਦੋਵੇਂ ਕੇਸ ਪੰਜਾਬ ਪੁਲਿਸ ਦੇ ਨੇ। ਪੰਜਾਬ ਪੁਲਿਸ ਨੇ ਦੋਵੇਂ ਕੇਸਾਂ ਦੇ ਵਿੱਚ ਇੱਕ ਚਲੋ ਭਜਾਣ ਦਾ ਰਾਹ ਦੇ ਦਿੱਤਾ ਕਿ ਉਸ ਨੂੰ ਪਾਗਲ ਦੱਸਿਆ, ਨਾ 302 ਲਗਾਈ ਹੈ, ਨਾ NSA ਲਗਾਇਆ, ਔਰ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ 121A ਲਗਾ ਦਿੱਤੀ ਹੈ। ਮੈਂ ਸਮਝਦਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ, ਉਹਦੇ 'ਚ ਜ਼ਮਾਨਤ ਨਹੀਂ ਹੋ ਸਕਦੀ, ਉਹਦੇ 'ਚ ਲੰਬਾ ਅੰਦਰ ਰਹਿਣਗੇ। ਮੈਂ ਇਹ ਸਮਝਦਾ ਵਾਂ ਕਿ ਇਸ ਮੁਲਕ ਦੇ ਵਿੱਚ ਅੱਜ ਵੀ 2 ਕਾਨੂੰਨ ਚੱਲਦੇ ਪਏ ਨੇ। ਜਿਹੜੀ ਲੜਾਈ ਅਸੀਂ ਹਮੇਸ਼ਾ ਲੜਦੇ ਰਹੇ ਹਾਂ, ਅੱਜ ਵੀ ਸਾਨੂੰ ਇਹ ਮਹਿਸੂਸ ਹੋ ਰਿਹਾ। ਅੰਮ੍ਰਿਤਪਾਲ ਸਿੰਘ ਜੇ ਖਾਲਿਸਤਾਨ ਦੀ ਮੰਗ ਕਰਦਾ, ਅਸੀਂ ਖਾਲਿਸਤਾਨ ਦੇ ਨਾਲ ਨਹੀਂ ਹਾਂ, ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ, ਲੇਕਿਨ ਇੱਕ ਬੰਦੇ ਨੇ ਜੇ ਕੋਈ ਗਲਤ ਕੀਤਾ ਹੈ ਤਾਂ ਉਸ ਨੂੰ ਉਸ ਹਿਸਾਬ ਨਾਲ ਸਜ਼ਾ ਦਿੱਤੀ ਜਾਵੇ ਨਾ। ਤੁਸੀਂ ਤੇ ਐਸੀ ਤਸ਼ੱਦਦ ਕਰਨਾ ਚਾਹ ਰਹੇ ਹੋ ਜਿਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਇਸ ਮੁਲਕ ਦੇ ਵਿੱਚ 2 ਕਾਨੂੰਨ ਨੇ, ਇਹਦੀ ਅਸੀਂ ਨਖੇਦੀ ਕਰਦੇ ਹਾਂ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਬੇਅਦਬੀ ਦੇ ਦੋਸ਼ੀਆਂ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ 100 ਸਾਲ ਪਹਿਲਾਂ ਤੋਂ ਜੈਤੋਂ ਦੇ ਮੋਰਚੇ ਨੂੰ ਮੁੜ ਸੁਰਜੀਤ ਕੀਤਾ ਹੈ। ਬੇਅਦਬੀ ਦੀਆਂ ਘਟਨਾਵਾਂ ਚੋਣਾਂ ਦੇ ਦਿਨਾਂ ਵਿੱਚ ਹੀ ਕਿਉਂ ਵਾਪਰਦੀਆਂ ਹਨ? ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ 100 ਸਾਲ ਪਹਿਲਾਂ ਦੇ ਇਤਿਹਾਸ ਨੂੰ ਫਿਰ ਰਿਪੀਟ ਕੀਤਾ ਗਿਆ ਹੈ, ਜੈਤੋ ਵਿਖੇ ਗੁਰਦੁਆਰਾ ਗੰਗਸਰ ਜੁੱਤੀਆਂ ਦੇ ਸਹਿਤ ਚੱਲਦੇ ਅਖੰਡ ਪਾਠਾਂ ਨੂੰ ਬੇਅਦਬੀ ਕੀਤੀ ਗਈ, ਰੋਕਿਆ ਗਿਆ ਤੇ ਪਾਠੀ ਸਿੰਘਾਂ ਨੂੰ ਜਿਹੜਾ ਹੈ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ, ਜਿਸ ਦੇ ਬਦਲੇ ਵਿੱਚ ਸਿੱਖ ਸੰਗਤਾਂ ਨੇ ਮੋਰਚਾ ਲਾਇਆ। ਅੱਜ ਬਿਲਕੁਲ ਉਸੇ ਤਰ੍ਹਾਂ ਕੋਤਵਾਲੀ ਗੁਰਦੁਆਰਾ ਸਾਹਿਬ ਵਿਖੇ ਵੀ ਇੱਕ ਭੱਦਰ ਪੁਰਸ਼ ਵੱਲੋਂ, ਭਾਵੇਂ ਉਹ ਸਿੱਖੀ ਸਰੂਪ ਦੇ ਅੰਦਰ ਹੈ, ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰੂ ਘਰ ਦਾ ਜਿਹੜਾ ਪ੍ਰਧਾਨ ਹੈ ਉਸ ਦਾ ਉਹ ਭਤੀਜਾ ਵੀ ਹੈ। ਉਸ ਨੇ ਪਹਿਲਾਂ ਜੁੱਤੀ ਦੇ ਸਹਿਤ ਦਰਬਾਰ ਸਾਹਿਬ ਵਿੱਚ ਆਇਆ,
ਪਾਠੀ ਸਿੰਘਾਂ ਦੀ ਬੇਅਦਬੀ ਕੀਤੀ ਹੈ, ਦਸਤਾਰਾਂ ਉਤਾਰੀਆਂ ਨੇ, ਅਖੰਡ ਪਾਠ ਜਿਹੜੇ ਨੇ ਉਹ ਖੰਡਨ ਕੀਤੇ ਗਏ ਨੇ। ਬੇਸ਼ੱਕ ਸੰਗਤਾਂ ਨੇ ਰੋਸ਼ ਵਿੱਚ ਆ ਕੇ ਉਸ ਨੂੰ ਫੜ ਲਿਆ, ਕੁੱਟਮਾਰ ਵੀ ਕੀਤੀ, ਪਰ ਇਹ ਰੋਜ਼ ਦੀਆਂ ਬੇਅਦਬੀਆਂ ਜਿਹੜੀਆਂ ਖਾਸ ਤੌਰ ਤੇ ਜਦੋਂ ਇਲੈਕਸ਼ਨ ਦੇ ਦਿਨ ਹੁੰਦੇ ਨੇ ਇਹ ਵਾਪਰਦੀਆਂ ਹਨ। ਸਰਕਾਰ ਦੇ ਕਾਨੂੰਨ ਵਿੱਚ ਜਿਹੜੀ ਹੈ ਢਿੱਲ-ਮੱਠ ਹੋਣ ਕਰਕੇ, ਪ੍ਰਸ਼ਾਸਨ ਦੀ ਢਿੱਲ-ਮੱਠ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ। ਅੱਜ ਭਾਵੇਂ ਸੰਗਤਾਂ ਦੇ ਮਨ ਵਿੱਚ ਬਹੁਤ ਰੋਸ਼ ਹੈ, ਪਰ ਪ੍ਰਸ਼ਾਸਨ ਵੱਲੋਂ ਬਜਾਏ ਉਸ ਨੂੰ ਸਜ਼ਾ ਦੇਣ ਦੇ ਹਾਲੇ ਤੱਕ ਵੀ ਸੰਗਤਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਨਰਮੀ ਵਰਤੋ, ਤੁਸੀਂ ਸਖਤੀ ਵਿੱਚ ਨਾ ਆਓ। ਜਿਵੇਂ ਨਿਹੰਗ ਸਿੰਘਾਂ ਨੇ ਵੀ ਮੋਰਚਾ ਉੱਥੇ ਲਾਇਆ ਹੋਇਆ ਹੈ, ਸਾਡੀ ਸਰਕਾਰ ਕੋਲੋਂ ਵੀ ਇਹ ਮੰਗ ਹੈ, ਸਰਕਾਰ ਕੋਈ ਐਸੇ ਕਾਨੂੰਨ ਬਣਾਵੇ, ਪ੍ਰਸ਼ਾਸਨ ਐਸੀ ਸਖਤੀ ਵਰਤੇ ਜਿਸ ਨਾਲ ਇਹੋ ਜਿਹੀਆਂ ਦੁਖਦਾਈ ਜਿਹੜੀਆਂ ਘਟਨਾਵਾਂ ਨੇ ਉਹ ਨਾ ਵਾਪਰਨ। ਮੈਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਰੇ ਸਿੰਘ ਸਾਹਿਬਾਨ ਵੱਲੋਂ ਇਸ ਦੁਖਦਾਈ ਘਟਨਾ ਦੀ ਜਿੱਥੇ ਪੁਰਜ਼ੋਰ ਨਿੰਦਾ ਕਰਦਾ ਹਾਂ, ਉੱਥੇ ਨਾਲ ਦੀ ਨਾਲ ਸਰਕਾਰ ਕੋਲੋਂ ਵੀ ਇਹ ਮੰਗ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਇੱਕ ਵਾਰ ਸਜ਼ਾਏ ਮੌਤ ਦੀ ਜਿਹੜੀ ਸਜ਼ਾ ਦਿੱਤੀ ਜਾਵੇ, ਅੱਗੋਂ ਕਿਸੇ ਦੀ ਹਿੰਮਤ ਨਾ ਪਵੇ। ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਤੋਂ ਬਾਅਦ ਮੁਲਜ਼ਮ ਖਿਲਾਫ ਲੋਕ ਸੜਕਾਂ ਤੇ ਧਰਨਾ ਦੇ ਰਹੇ ਹਨ। ਉੱਥੇ ਰੋਪੜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਵੱਡਾ ਫੈਸਲਾ ਲਿਆ ਹੈ। ਐਸੋਸੀਏਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਜਸਵੀਰ ਸਿੰਘ ਉਰਫ ਜੱਸੀ ਦਾ ਕੇਸ ਨਹੀਂ ਲੜਨਗੇ। ਉਹਨਾਂ ਨੇ ਬੇਅਦਬੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹਾ ਘਿਨਾਉਣਾ ਕੰਮ ਕਰਨ ਵਾਲੇ ਦੇ ਨਾਲ ਬਾਰ ਐਸੋਸੀਏਸ਼ਨ ਨਹੀਂ ਖੜੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੇਅਦਬੀ ਦੇ ਵਿਰੋਧ ਵਿੱਚ ਵਕੀਲਾਂ ਵੱਲੋਂ ਅਦਾਲਤ ਦਾ ਕੰਮਕਾਜ ਵੀ ਠੱਪ ਰੱਖਿਆ ਗਿਆ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਕਟਵਾਲ ਨੇ ਕਿਹਾ ਕਿ ਰੋਪੜ ਬਾਰ ਐਸੋਸੀਏਸ਼ਨ ਦੀ 2 ਵਾਰ ਯੂਨੀਅਨ ਨਾਲ ਵੀ ਗੱਲਬਾਤ ਚੱਲ ਰਹੀ ਹੈ। ਉਹਨਾਂ ਨੂੰ ਵੀ ਫੈਸਲੇ ਵਿੱਚ ਸ਼ਾਮਿਲ ਹੋਣ ਲਈ ਮਨਾਇਆ ਜਾ ਰਿਹਾ ਹੈ। ਉਧਰ ਪੀੜਤ ਪੱਖ ਵੱਲੋਂ ਅਮਰਦੀਪ ਸਿੰਘ ਧਾਰਨੀ ਨੇ ਕੇਸ ਲੜਨ ਦਾ ਫੈਸਲਾ ਲਿਆ ਹੈ। ਬੇਅਦਬੀ ਦੇ ਪਛਤਾਤਾਪ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਅਤੇ ਕਮੇਟੀ ਨੇ ਇਸ ਦੀ ਜਾਂਚ ਦੇ ਲਈ 5 ਅਤੇ 8 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਹਦਾ ਇਨਸਾਫ ਆਪ ਖਾਲਸਾ ਕਰੂਗਾ। ਗੱਲ ਨਹੀਂ ਮੰਨਣੀ। ਪ੍ਰਸ਼ਾਸਨ ਵਾਲੇ ਬੰਦੇ ਪਿੱਛੇ ਇਹ ਕਹਿ ਰਹੇ ਆ ਵੀ ਅਸੀਂ ਉਹ ਤੇ ਧਾਰਾ ਕਤਲ ਦੀ ਲਾ ਦਿੰਦੇ ਆ, ਔਰ ਤੁਸੀਂ ਉੱਠ ਖੜੋ। ਸਾਡੀ ਇੱਕੇ ਮੰਗ ਹੈ, ਜਿਹਨੇ ਕੀਤਾ ਘਿਨਾਉਣਾ ਕਰ ਆਏ ਉਹਨੂੰ ਸੰਗਤ ਦੇ ਹਵਾਲੇ ਕੀਤਾ ਜਾਵੇ। ਬਸ ਬਿਲਕੁਲ ਸਾਨੂੰ ਹੋਰ ਕੋਈ ਡਿਮਾਂਡ, ਸਾਡੀ ਡਿਮਾਂਡ ਨਹੀਂ, ਕੋਈ ਐਸੀ ਗੱਲ ਮੰਨਣੀ ਨਹੀਂ। ਮੋਰਿੰਡਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਅਜਿਹੀਆਂ ਘਟਨਾਵਾਂ ਨਹੀਂ ਰੁਕਣਗੀਆਂ। ਕਿੱਡੀ ਮਾੜੀ ਤਰਾਸਦੀ ਹੋ ਗਈ ਆ ਪੰਜਾਬ ਦੇ ਸਿੱਖ ਕੌਮ ਦੇ ਵਿੱਚ। ਇਹਨਾਂ ਦੁਸ਼ਟਾਂ ਵੱਲੋਂ ਦਿਨ ਬ ਦਿਨ ਨਵੇਂ ਦਿਨ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਅਸੀਂ ਕੋਸਦੇ ਰਹਿੰਦੇ ਹਾਂ, ਸੜਕਾਂ ਤੇ ਬੈਠ ਕੇ ਇਹਨਾਂ ਸਰਕਾਰਾਂ ਦੇ ਤਰਲੇ ਕੱਢਦੇ ਹਾਂ ਕਿ ਬੇਅਦਬੀ ਹੈ, ਪੰਜਾਬ ਦੇ ਲੋਕਾਂ ਦਾ ਦਰਦ ਹੈ। ਅੱਜ ਤਾਂ ਬਹੁਤ ਵੱਡੀ ਨੀਚ ਹਰਕਤ ਹੋ ਗਈ ਹੈ ਕਿ ਸਾਡੇ ਉਹਨਾਂ ਇਤਿਹਾਸਕ ਗੁਰੂ ਧਾਮਾਂ ਦੇ ਅੰਦਰ ਦੁਸ਼ਟਾਂ ਵੱਲੋਂ ਬੂਟਾਂ ਦੇ ਵਿੱਚ ਜਾ ਕੇ, ਜਿੱਥੇ ਕਿ ਅਸੀਂ ਇੱਕ ਨੰਗਾ ਸਿਰ ਨਹੀਂ ਲੈ ਕੇ ਜਾ ਸਕਦੇ, ਉਸ ਪਾਪੀ ਵੱਲੋਂ ਬੂਟ ਪਾ ਕੇ ਦਰਬਾਰ ਸਾਹਿਬ ਦੇ ਅੰਦਰ ਵੜਿਆ ਜਾਂਦਾ ਤੇ ਗ੍ਰੰਥੀ ਸਿੰਘ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਨੂੰ ਠੇਸ ਪਹੁੰਚਾਈ ਜਾਂਦੀ ਹੈ, ਸਰੂਪਾਂ ਨੂੰ ਠੇਸ ਪਹੁੰਚਾਈ ਜਾਂਦੀ ਉਹਨਾਂ ਦੇ। ਸੋ ਇੱਥੇ ਪ੍ਰਸ਼ਾਸਨ ਦਾ ਰੋਲ ਕੀ ਰਹਿਣਾ ਹੈ? ਉਹਨਾਂ ਨੇ ਤਾਂ ਕਹਿ ਦੇਣਾ ਕਿ ਪਾਗਲ ਬੰਦਾ। ਪਾਗਲ ਗੁਰੂ ਘਰ ਦੇ ਅੰਦਰ ਹੀ ਕਿਉਂ ਆਉਂਦੇ ਆ? ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਦਰਦ ਦੇ ਨਾਲ ਵਿਲਕ ਰਹੇ ਹਾਂ, ਤਰਲੇ ਕਰ ਰਹੇ ਹਾਂ। ਮੋਰਚਾ ਵੀ ਪਿਛਲੇ 1.5 ਸਾਲ ਤੋਂ ਇਸ ਗੱਲ ਦੇ ਲਈ ਚੱਲ ਰਿਹਾ ਕਿ ਬੇਅਦਬੀਆਂ ਦੇ ਉੱਤੇ ਕਾਨੂੰਨ ਬਣਾਏ ਜਾਣ, ਇਹਨਾਂ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜੇ 2015 ਦੇ ਵਿੱਚ ਜਦੋਂ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਇਹਨਾਂ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਤਾਂ ਅੱਜ ਦਾ ਇਹਨਾਂ ਦੇਖਣਾ ਪੈਂਦਾ। ਮਜਬੂਰਨ ਲੋਕਾਂ ਨੂੰ ਇਹ ਸਟੈਪ ਚੱਕਣੇ ਪੈਂਦੇ ਆ, ਮਜਬੂਰਨ ਲੋਕਾਂ ਨੂੰ ਉਹਨਾਂ ਨੂੰ ਸੋਧਾ ਲਾਉਣਾ ਪੈਂਦਾ ਜੇ ਕੋਈ ਬੇਅਦਬੀ ਕਰਦਾ ਹੈ ਤੇ ਬਾਅਦ ਦੇ ਵਿੱਚ ਇੱਥੋਂ ਦੇ ਤੰਤਰ ਵੱਲੋਂ, ਇੱਥੋਂ ਦੇ ਸਿਸਟਮ ਵੱਲੋਂ ਉਹਨਾਂ ਨੂੰ ਪਾਗਲ ਕਹਿ ਕੇ ਬਾਹਰ ਕੱਢ ਦਿੱਤਾ ਜਾਂਦਾ। ਸੋ ਸਿੱਖ ਕੌਮ ਨੂੰ ਹੱਥ ਜੋੜ ਕੇ ਬੇਨਤੀ ਆ, ਨਿਮਰਤਾ ਸਹਿਤ ਬੇਨਤੀ ਆ
ਕਿ ਸਾਡੇ ਹੀ ਕੁਝ ਕੁ ਲੋਕ ਜਦੋਂ ਫੇਸਬੁੱਕ ਤੇ ਇਸ ਤਰ੍ਹਾਂ ਦੀ ਗੱਲ ਕਰਦੇ ਆ, ਇਹ ਰਾਜਨੀਤੀ ਕਰਦੇ ਆ, ਇਹ ਪੈਸਾ ਬਣਾਉਂਦੇ ਆ। ਉਹ ਲਾਹਨਤ ਆ ਤੁਹਾਡੇ ਤੇ, ਤੁਸੀਂ ਗੁਰੂ ਦੇ ਨਾਂ ਦੇ ਉੱਤੇ ਗੱਲ ਕਰਨ ਦੇ ਉੱਤੇ ਪੈਸੇ ਦੀ ਗੱਲ ਕਰਦੇ ਹੋ। ਜਿਹੜੇ 2 ਸਰਕਾਰਾਂ ਬਣਾ ਗਏ, ਉਹਨਾਂ ਨੇ ਕੱਖ ਨਹੀਂ ਕੀਤਾ। ਜੇ ਆਮ ਲੋਕ, ਪੰਜਾਬ ਦੇ ਲੋਕ ਉਹਦੀ ਆਵਾਜ਼ ਬੁਲੰਦ ਕਰਦੇ ਆ, ਚੱਕਦੇ ਆ, ਦੁੱਖ ਰੋਂਦੇ ਆਪਣਾ, ਤੇ ਤੁਸੀਂ ਆਪਦੇ ਲੋਕ ਲਾਹਨਤਾਂ ਪਾਉਣ ਲੱਗ ਜਾਂਦੇ ਹੋ। ਕੀ ਸੋਚ ਕੇ ਗੱਲ ਕਰਦੇ ਹੋ? ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਪੰਜਾਬ ਦੇ ਸਮੁੱਚੀ ਸਿੱਖ ਕੌਮ ਨੂੰ ਕਿ ਇਹਨਾਂ ਦੋਸਤਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਜਾਣ, ਇਹਨਾਂ ਨੂੰ ਸੋਧੇ ਲਾਏ ਜਾਣ, ਪੁਲਿਸ ਦੇ ਹਵਾਲੇ ਦੇਣ ਦੀ ਬਜਾਏ ਇਹਨਾਂ ਨੂੰ ਝਟਕਾਇਆ ਜਾਵੇ। ਮੋਰਿੰਡਾ ਬੇਅਦਬੀ ਘਟਨਾ ਦੇ ਦਮਦਮੀ ਟਕਸਾਲ ਦੇ ਆਗੂ ਦਾ ਵੀ ਬਿਆਨ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਚੌਂਕ 'ਚ ਖੜਾ ਕਰਕੇ ਮਾਰ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਬਾਰੇ ਸੋਚੇ ਵੀ ਨਾ। ਉਹਨਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਤੇ 295 ਲਗਾ ਕੇ ਤੀਜੇ ਦਿਨ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਹੈ ਕਿ ਇਹ ਮਾਨਸਿਕ ਤੌਰ ਤੇ ਠੀਕ ਨਹੀਂ ਹੈ। ਅੱਜ ਜਿਹੜੀ ਮੋਰਿੰਡੇ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਸੀ, ਉਸ ਸ਼ਹਿਰ ਅਸਥਾਨ ਤੇ ਅੱਜ ਇੱਕ ਨੌਜਵਾਨ ਜਿਹੜਾ ਕਿ ਸਿੱਖੀ ਸਰੂਪ ਵਿੱਚ ਹੈ, ਸਣੇ ਜਰਾਬਾਂ ਉਹ ਮਹਾਰਾਜ ਦੇ ਅੰਦਰ ਵੜਦਾ। ਗ੍ਰੰਥੀ ਸਿੰਘ 2 ਤਾਬਿਆ ਬੈਠੇ ਪਾਠ ਕਰ ਰਹੇ ਨੇ, ਉਹਨਾਂ ਨੂੰ ਆ ਕੇ ਚਪੇੜਾ ਮਾਰਦਾ ਤੇ ਪੱਗ ਲੈਂਦੀ ਹੈ, 2 ਦੀਆਂ ਪੱਗਾਂ ਲੈਂਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਚੁੱਕ ਕੇ ਉਹ ਮਾਰਦਾ। ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਵਾਪਰ ਰਹੀਆਂ ਨੇ, ਲੇਕਿਨ ਕਿਸੇ ਵੀ ਸਰਕਾਰ ਨੂੰ, ਚਾਹੇ ਉਹ ਅਕਾਲੀਆਂ ਦੀ ਹੋਵੇ, ਕਾਂਗਰਸੀਆਂ ਦੀ ਹੋਵੇ, ਚਾਹੇ ਹੁਣ ਆਪ ਵਾਲਿਆਂ ਦਾ ਵੀ ਤਕਰੀਬਨ ਸਾਰਾ ਸਤਿਆਨਾਸ਼ ਹੋਇਆ ਪਿਆ, ਤੇ ਇਹ ਸਿੱਖਾਂ ਨੂੰ ਕਦੇ ਵੀ ਇਹੋ ਜਿਹਾ ਇਨਸਾਫ ਨਹੀਂ ਮਿਲ ਰਿਹਾ। ਸ੍ਰੀ ਹਰਿਮੰਦਰ ਸਾਹਿਬ ਵਰਗੇ ਅਸਥਾਨ ਤੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ, ਤੇ ਜੇ ਕੋਈ ਰੋਕਦਾ ਹੈ, ਕੋਈ ਟੋਕਦਾ ਹੈ, ਕੀ 295 ਇਹ ਧਾਰਾ ਲਾ ਕੇ ਤੀਜੇ ਕੁ ਦਿਨ ਜੇ ਪਾਗਲ ਸੀ, ਜੇ ਮੈਂਟਲ ਸੀ ਕਹਿ ਕੇ ਸਰਕਾਰਾਂ ਛੱਡ ਦਿੰਦੀਆਂ ਨੇ। ਇਹੋ ਜਿਹੇ ਬੰਦੇ ਨੂੰ ਉੱਥੇ ਸ਼ਰੇਆਮ ਚੌਂਕ ਵਿੱਚ ਗੋਲੀ ਮਾਰ ਕੇ ਖਤਮ ਕਰ ਦੇਣਾ ਚਾਹੀਦਾ ਤਾਂ ਕਿ ਕੌਮ ਦੇ ਗਲੋਂ ਇੱਕ ਕਲੰਕ ਜਿਹੜਾ ਲੋਕ ਲੱਗੇ ਨੇ ਇਹ ਲੈ ਸਕਣ। ਦਲ ਖਾਲਸਾ ਨੇ ਮੋਰਿੰਡਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਸਿੱਖ ਆਜ਼ਾਦ ਨਹੀਂ ਹੁੰਦੇ ਉਦੋਂ ਤੱਕ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਹਰ ਸਿੱਖ ਜਦੋਂ ਵੀ ਮੌਕਾ ਮਿਲੇ ਇਸ ਗੁਨਾਹ ਦੀ ਸਜ਼ਾ ਦੇਵੇ, ਕਿਉਂਕਿ ਸਰਕਾਰ ਨੇ ਜਦੋਂ ਕਿਸੇ ਕੌਮ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਤਾਂ ਉਹ ਅਜਿਹੇ ਰਾਹ ਹੀ ਅਪਣਾਉਂਦੀ ਹੈ। ਉਹਨਾਂ ਨੇ ਲੰਘੇ ਸਮੇਂ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰਾਂ ਉਹਨਾਂ ਦਾ ਇਨਸਾਫ ਦੇਣ 'ਚ ਸਫਲ ਰਹੀਆਂ ਹਨ, ਇਸ ਲਈ ਸਿੱਖਾਂ ਨੂੰ ਆਪ ਅੱਗੇ ਆ ਕੇ ਇਸ ਦੀ ਸਜ਼ਾ ਤੈਅ ਕਰਨੀ ਪਵੇਗੀ। ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਨੇ ਜਿਹੜੀਆਂ ਹੋ ਸਕਦਾ ਕਿਸੇ ਇੱਕ ਖਾਸ ਵਰਗ ਨੂੰ ਸਿਰਫ ਦੁੱਖ ਦਿੰਦੀਆਂ ਹੋਣ, ਕਿਸੇ ਇੱਕ ਖਾਸ ਵਿਚਾਰਧਾਰਾ ਵਾਲਿਆਂ ਨੂੰ ਦੁੱਖ ਦਿੰਦੀਆਂ ਹੋਣ, ਪਰ ਬੇਅਦਬੀ ਦੀ ਘਟਨਾ ਇੱਕ ਇਹੋ ਜਿਹੀ ਘਟਨਾ ਹੁੰਦੀ ਹੈ ਜਿਹਦੇ ਨਾਲ ਪੂਰੇ ਦਾ ਪੂਰਾ ਪੰਜਾਬ ਝੰਜੋੜਿਆ ਜਾਂਦਾ ਔਰ ਇਹ ਸਿਲਸਿਲਾ ਅਜੇ ਤੱਕ ਵੀ ਰੁਕਿਆ ਨਹੀਂਗਾ, ਬੰਦ ਨਹੀਂ ਹੋਇਆ। ਅੱਜ ਵੀ ਮੋਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਆ ਕੇ ਬੇਅਦਬੀ ਕੀਤੀ ਆ, ਉਹ ਬਿਆਨ ਕਰਨ ਤੋਂ ਬਾਹਰ ਹੀ ਆ। ਮਤਲਬ ਵੇਖ ਕੇ ਹੀ ਬੰਦੇ ਨੂੰ ਉਹ ਸਾਰੀ ਘਟਨਾ ਵੇਖ ਕੇ ਹੀ ਜਿਹੜਾ ਹੈ ਉਹ ਬੰਦੇ ਦਾ ਅੰਦਰ ਝੰਜੋੜਿਆ ਜਾਂਦਾ ਹੈ। ਪਰ ਸਾਡੇ ਲਈ ਸੋਚਣ ਵਾਲੀ ਗੱਲ ਇਹ ਆ ਕਿ ਕੀ ਇਹ ਘਟਨਾਵਾਂ ਐਵੇਂ ਵਾਪਰਦੀਆਂ ਰਹਿਣਗੀਆਂ ਔਰ ਅਸੀਂ ਹਰ ਵਾਰ ਕਿਸੇ ਨਾ ਕਿਸੇ ਇੱਕ ਬੰਦੇ ਨੂੰ ਫੜ ਕੇ ਉਹਨੂੰ 4 ਚਪੇੜਾਂ ਜਾਂ 4 ਲੱਤਾਂ ਮਾਰ ਕੇ ਔਰ ਬਸ ਇਹ ਘਟਨਾਵਾਂ ਐਵੇਂ ਖਤਮ ਹੁੰਦੀਆਂ ਰਹਿਣਗੀਆਂ? ਗੱਲਾਂ ਨਹੀਂ, ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਔਰ ਈਵਨ ਜਦੋਂ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਸ਼ਖਸ ਆ ਚੜ੍ਹ ਗਿਆ ਸੀਗਾ ਬੇਅਦਬੀ ਕਰਨ ਦੀ ਮਨਸ਼ਾ ਦੇ ਨਾਲ, ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦੀ ਗੱਲ ਆ, ਹਾਲਾਂਕਿ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ ਪੂਰੀ ਤਰ੍ਹਾਂ ਦੇ ਨਾਲ, ਪਰ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਕਹਿ ਰਹੇ ਹਾਂ ਕਿ ਇਹਦੇ ਪਿੱਛੇ ਸਟੇਟ ਪ੍ਰੋਪਰ ਕੰਮ ਕਰਦੀ ਆ ਔਰ ਸਟੇਟ ਇਹਦੇ ਮਗਰ ਖੜੀ ਆ ਇਹੋ ਜਿਹੀਆਂ ਘਟਨਾਵਾਂ ਦੇ। ਜਦੋਂ ਸਾਨੂੰ ਇੱਕ ਕਮਿਊਨਿਟੀ ਨੂੰ ਇੱਕ ਪੂਰੇ ਦੇ ਪੂਰੇ ਸਮੂਹਕ ਰੂਪ ਦੇ ਵਿੱਚ ਪਨਿਸ਼ ਕਰਨਾ ਹੋਵੇ, ਉਹਨਾਂ ਨੇ ਸਾਨੂੰ ਦਰਦ ਦੇਣਾ ਹੋਵੇ, ਸਾਨੂੰ ਉਹਨਾਂ ਨੇ ਤਕਲੀਫ ਦੇਣੀ ਹੋਵੇ, ਉਦੋਂ ਉਹ ਇਹੋ ਜਿਹੀਆਂ ਘਟਨਾਵਾਂ ਵਾਪਰਾਉਂਦੇ ਨੇ। ਔਰ ਹਰ ਵਾਰ ਇਹ ਕਿਹਾ ਜਾਂਦਾ ਸੀ ਕਿ ਕੋਈ ਮੰਦਬੁੱਧੀ ਆ, ਹਰ ਵਾਰ ਇਹ ਕਿਹਾ ਜਾਂਦਾ ਕਿ ਉਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਗਾ, ਹਰ ਵਾਰ ਇਹ ਕਿਹਾ ਜਾਂਦਾ ਕਿ ਕੋਈ ਪਾਗਲ ਹੈ। ਪਰ ਅੱਜ ਵਾਲੀ ਜਿਹੜੀ ਘਟਨਾ ਵਾਪਰੀ ਆ ਉਹਦੇ ਵਿੱਚ ਸਾਫ਼ ਦਿਖਦਾ ਹੈ ਕਿ ਇੱਕ ਬੰਦਾ ਸਣੇ ਬੂਟਾਂ ਦੇ ਆਉਂਦਾ ਹੈ, ਗੁੱਸੇ ਦੇ ਵਿੱਚ ਆ ਕੇ ਤਾਬਿਆ ਬੈਠੇ ਸਿੰਘ ਦੇ ਉੱਤੇ ਹਮਲਾ ਕਰਦਾ ਔਰ ਜਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਉਹ ਬਰਦਾਸ਼ਤ ਤੋਂ ਬਾਹਰ ਹੈ। ਠੀਕ ਹੈ, ਪੁਲਿਸ ਨੇ ਇਸ ਵਕਤ ਉਹਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਆ, ਸਿੱਖ ਸੰਗਤਾਂ ਦੇ ਗੁੱਸੇ ਤੋਂ ਉਹਨੂੰ ਪਰੇ ਰੱਖਿਆ ਆ, ਪਰ ਅਸੀਂ ਇਹ ਕਹਿਣਾ ਚਾਹੁੰਦੇ ਕਿ ਬੇਸ਼ੱਕ ਪੁਲਿਸ ਪ੍ਰਸ਼ਾਸਨ ਉਹਨੂੰ ਜਿੱਥੇ ਮਰਜ਼ੀ ਉਹਨੂੰ ਲੁਕਾ ਕੇ ਰੱਖੇ, ਜਿਹੜੀ ਉਹਨੇ ਆਪਣੇ ਮੁਤਾਬਕ ਸਜ਼ਾ ਦੇਣੀ ਉਹ ਦੇਵੇ, ਪਰ ਸਾਡੇ ਵਾਸਤੇ ਇਹ ਗੱਲ ਤੈਅ ਹੋਣੀ ਚਾਹੀਦੀ, ਹਰ ਸਿੱਖ ਵਾਸਤੇ, ਹਰ ਦਰਦੀ ਵਾਸਤੇ ਇਹ ਗੱਲ ਤੈਅ ਹੋਣੀ ਚਾਹੀਦੀ ਸਾਡੇ ਵਾਸਤੇ। ਜੇ ਜੇਲ੍ਹ ਦੇ ਵਿੱਚ ਕਿਸੇ ਦਾ ਦਾ ਲੱਗਦਾ ਜੇਲ੍ਹ 'ਚ ਲਾ ਲਓ, ਜੇ ਬਾਹਰ ਆ ਕੇ ਲੱਗਦਾ ਹੈ, ਈਵਨ ਮੈਂ ਆਪਣੇ ਤੱਕ ਵੀ ਇਹ ਗੱਲ ਸੀਮਤ ਕਰਦਾ, ਜੇ ਮੈਨੂੰ ਕਿਤੇ ਮੌਕਾ ਮਿਲਿਆ ਤਾਂ ਵੀ ਇਹ ਹੋਵੇਗਾ, ਜਿਹਨੂੰ ਵੀ ਇਹ ਮੌਕਾ ਮਿਲੇ
ਇਹੋ ਜਿਹੇ ਸ਼ਖਸ ਜਿਹਦੇ ਨਾਪਾਕ ਹੱਥਾਂ ਨੇ ਇਹ ਬੇਅਦਬੀ ਕੀਤੀ ਆ, ਉਹਨਾਂ ਹੱਥਾਂ ਨੂੰ ਉਹਦੇ ਸਰੀਰ ਦੇ ਨਾਲ ਲੱਗੇ ਰਹਿਣ ਦਾ ਕੋਈ ਹੱਕ ਨਹੀਂ। ਵੱਖ ਕਰ ਦੇਣੇ ਚਾਹੀਦੇ ਨੇ। ਕੁਝ ਨਹੀਂ ਹੋਣ ਲੱਗਾ, ਕਿਤੇ ਕੁਝ ਨਹੀਂ ਹੋਣ ਲੱਗਾ। ਅਸੀਂ ਬਹੁਤ ਕੁਝ ਕੀਤਾ ਹੈ, ਬਹੁਤ ਕੁਝ ਕਰਕੇ ਵਿਖਾ ਲੈਣਾ ਹੈ ਔਰ ਐਗਜ਼ਾਮਪਲ ਸੈੱਟ ਕਰਨੀ ਪਵੇਗੀ। ਬੰਦਾ ਮਾਰਨਾ ਵੀ ਠੀਕ, ਆਪਣੀ ਜਗ੍ਹਾ ਤੇ ਠੀਕ ਆ। ਅਸੀਂ ਜਦੋਂ ਕਹਿੰਦੇ ਕਿ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਇਹੋ ਜਿਹੇ ਸ਼ਖਸ ਨੂੰ, ਪਰ ਉਹਦੇ ਨਾਲੋਂ ਵੱਡਾ ਸਜ਼ਾ ਜਾਂ ਉਹਦੇ ਨਾਲੋਂ ਵੱਡਾ ਦਰਦ ਇਹ ਆ ਕਿ ਉਸ ਬੰਦੇ ਦੇ ਹੱਥ ਵੱਖ ਕਰ ਦਿੱਤੇ ਨੇ। ਉਹ ਜਿਉਂਦੀ ਜਾਗਦੀ ਐਗਜ਼ਾਮਪਲ ਦੁਨੀਆ ਦੇ ਵਿੱਚ ਸੈੱਟ ਰਵੇ। ਜਦੋਂ ਤੱਕ ਉਹ ਜੀਵੇਗਾ, ਦੁਨੀਆ ਤੁਰ ਕੇ ਜਾਂਦੇ ਜਦੋਂ ਉਹਨੂੰ ਵੇਖੇਗੀ ਤੇ ਕਹੇਗੀ ਕਿ ਇਹਨੇ ਬੇਅਦਬੀ ਕੀਤੀ ਤਾਂ ਇਹਦੇ ਹੱਥ ਵੱਡੇ ਨੇ ਨਾਲ। ਸੋ ਸਾਨੂੰ ਉਹਨਾਂ ਨੂੰ ਸਜ਼ਾਵਾਂ ਆਪਣੇ ਤਰੀਕੇ ਦੇ ਨਾਲ ਵੀ ਦੇਣੀਆਂ ਜਿਹੜੀਆਂ ਉਹ ਪੈਣਗੀਆਂ। ਸਰਕਾਰਾਂ ਨੇ ਉਹਨਾਂ ਦਾ ਫੇਲੀਅਰ ਆ, ਟੋਟਲ ਕੰਪਲੀਟ ਫੇਲੀਅਰ ਆ ਔਰ ਸਾਨੂੰ ਉਹਨਾਂ ਤੋਂ ਬਹੁਤੀ ਆਸ ਰੱਖਣੀ ਵੀ ਨਹੀਂ ਚਾਹੀਦੀ। ਸੋ ਮੈਂ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਔਰ ਹਰ ਉਸ ਬੰਦੇ ਨੂੰ ਅਪੀਲ ਕਰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਾ ਹੈ, ਜਿਹਨੂੰ ਇਸ ਬੇਅਦਬੀ ਦਾ ਦਰਦ ਆ, ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਯਤਨਸ਼ੀਲ ਹੋਈ ਹੈ। ਔਰ ਇਹਦੇ ਇੱਕ ਚੀਜ਼ ਦੇ ਉੱਤੇ ਮੈਂ ਬੜਾ ਕਲੀਅਰ ਹਾਂ, ਇਹ ਉਦੋਂ ਤੱਕ ਨਹੀਂ ਜੇ ਰੁਕਣੀਆਂ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੋ ਜਾਂਦੇ, ਜਦੋਂ ਤੱਕ ਅਸੀਂ ਇੰਡੀਆ ਦੇ ਵਿੱਚ ਰਹੇ ਹਾਂ। ਇੰਡੀਆ ਨੇ ਸਾਨੂੰ ਤਕਲੀਫ ਦੇਣ ਦੇ ਕੋਈ ਨਾ ਕੋਈ ਰਸਤੇ ਲੱਭਦੇ ਰਹਿਣੇ ਆ ਔਰ ਉਹਨਾਂ ਨੇ ਲੱਭਿਆ ਆ ਬੇਅਦਬੀਆਂ ਦੇ ਰਾਹੀਂ। ਸੋ ਸਾਡੀ ਜਿੰਨਾ ਚਿਰ ਆਜ਼ਾਦ ਨਹੀਂ ਹੁੰਦੇ ਉਹਨਾਂ ਚਿਰ ਤੱਕ ਸਾਡੀਆਂ ਸਜ਼ਾਵਾਂ ਇਹਨਾਂ ਨੂੰ ਇਹੀ ਆ, ਜਿਹੜਾ ਬੇਅਦਬੀ ਕਰੇਗਾ ਉਹਦੇ ਹੱਥ ਉਹਦੇ ਸਰੀਰ ਦੇ ਨਾਲੋਂ ਲਾ ਦਿੱਤੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰੁਣਾਚਲ ਪ੍ਰਦੇਸ਼ ਦੇ ਮੇਚੂਕਾ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ ਵਿੱਚ ਤਬਦੀਲ ਕਰਨ ਦੇ ਮਾਮਲੇ ਤੇ ਕਾਰਵਾਈ ਕਰਦਿਆਂ ਉੱਥੇ ਇੱਕ ਵਫਦ ਭੇਜਣ ਦਾ ਫੈਸਲਾ ਕੀਤਾ ਹੈ ਤੇ ਇਸ ਸੰਬੰਧੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਇਹ ਮਾਮਲਾ ਸਾਹਮਣੇ ਆਇਆ ਸੀ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਕਰੜੀ ਨਿੰਦਾ ਕੀਤੀ ਸੀ ਤੇ ਸਰਕਾਰ ਪਾਸੋਂ ਕਾਰਵਾਈ ਦੀ ਵੀ ਮੰਗ ਕੀਤੀ ਸੀ। ਇਸੇ ਤਹਿਤ ਹੀ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਇੱਕ ਉੱਚ ਪੱਧਰੀ ਵਫਦ ਭੇਜਣ ਦਾ ਫੈਸਲਾ ਕੀਤਾ ਹੈ। ਇੱਕ ਪਾਸੇ ਇੰਡੋ ਚਾਈਨਾ ਬਾਰਡਰ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਸ਼ਾਮਲ ਸਿੱਖ ਨੌਜਵਾਨ ਚੀਨ ਵੱਲੋਂ ਜਿਹੜੇ ਵੰਗਾਰ ਪਾਈ ਜਾ ਰਹੀ ਹੈ ਉਹਦਾ ਬਾਖੂਬੀ ਜਿਹੜਾ ਹੈ ਉਹ ਜਵਾਬ ਦੇ ਰਹੇ, ਤੇ ਦੂਜੇ ਪਾਸੇ ਖਾਸ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਪੂਰਬੀ ਸਟੇਟਾਂ ਨੇ ਭਾਰਤ ਦੇ ਅੰਦਰ, ਉਹਨਾਂ ਦੇ ਵਿੱਚ ਜਿਹੜੇ ਸਿੱਖ ਨਿਸ਼ਾਨ ਹੈ, ਇਤਿਹਾਸਕ ਸਥਾਨ ਹੈ, ਉਹਨਾਂ ਨੂੰ ਖਤਮ ਕਰਨ ਦਾ ਯਤਨ ਹੋ ਰਿਹਾ। ਇਹ ਬੜੀ ਵੱਡੀ ਚਿੰਤਾ ਵਾਲੀ ਗੱਲ ਹੈ। ਕੌਣ ਲੋਕ ਹੈ ਜਿਹੜੇ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖ ਧਾਰਮਿਕ ਸਥਾਨਾਂ ਨੂੰ ਖਤਮ ਕਰਨ ਦਾ ਜਾਂ ਕਰਵਾਉਣ ਦਾ ਯਤਨ ਕਰ ਰਹੇ ਆ। ਇਹਦੀ ਭਾਰਤ ਸਰਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਤੇ ਹੁਣ ਫਿਰ ਅਰੁਣਾਚਲ ਪ੍ਰਦੇਸ਼ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ, ਉਸ ਅਸਥਾਨ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਕੋਝਾ ਯਤਨ ਜਿਹੜਾ ਹੈ ਉਹ ਕੀਤਾ ਗਿਆ ਔਰ ਇਹਦੇ ਵਿੱਚ ਉੱਥੋਂ ਦੀ ਸਰਕਾਰ ਵੀ ਜਿਹੜੀ ਹੈ ਉਹ ਸਥਾਨਕ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਇਸ ਕਾਰਜ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ। ਤੇ ਸਥਾਨਕ ਲੋਕਾਂ ਨੂੰ ਕੌਣ ਭੜਕਾ ਰਿਹਾ, ਇਹਦੀ ਵੱਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਕਿਤੇ ਚੀਨ ਦੇ ਬਾਰਡਰ ਦੇ ਉੱਤੇ ਸਾਡੇ ਲੜ ਰਹੇ ਸਿੱਖ ਨੌਜਵਾਨਾਂ ਨੂੰ ਡਿਮੋਰਲਾਈਜ਼ ਕਰਨ ਵਾਸਤੇ ਤਾਂ ਇਹ ਸਭ ਕੁਝ ਨਹੀਂ ਹੋ ਰਿਹਾ। ਇਹਦੀ ਬੜੀ ਗੰਭੀਰਤਾ ਦੇ ਨਾਲ ਭਾਰਤ ਸਰਕਾਰ ਜਾਂਚ ਕਰੇ ਤੇ ਜਿਹੜਾ ਅਰੁਣਾਚਲ ਪ੍ਰਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਉਹਨੂੰ ਬਹਾਲ ਕਰੇ ਭਾਰਤ ਸਰਕਾਰ, ਤਾਂ ਕਿ ਸਾਡੇ ਸੈਨਿਕਾਂ ਦੇ ਵੀ ਹੌਸਲੇ ਬੁਲੰਦ ਰਹਿਣ ਔਰ ਸਾਡੀ ਕੌਮ ਦੇ ਵੀ ਹੌਸਲੇ ਜਿਹੜੇ ਆ ਉਹ ਬੁਲੰਦ ਰਹਿਣ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਤੋਂ ਪੰਜਾਬ ਵਿੱਚ ਪਿਛਲੇ 45 ਸਾਲਾਂ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਲਿਸਟ ਮੰਗੀ ਹੈ। ਉਹਨਾਂ ਨੇ ਮਰਿੰਡਾ ਬੇਅਦਬੀ ਘਟਨਾ ਦੀ ਨਿੰਦਾ ਵੀ ਕੀਤੀ ਹੈ ਤੇ ਮੁਲਜ਼ਮ ਨੂੰ ਸਖਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਚੁੱਕਿਆ ਗਿਆ ਇਹ ਅਹਿਮ ਕਦਮ ਹੈ, ਕਿਉਂਕਿ ਨਕੋਦਰ ਬੇਅਦਬੀ ਮਾਮਲੇ ਵਿੱਚ 37 ਸਾਲ ਹੋ ਗਏ ਹਨ। 32 ਸਾਲ ਬਾਅਦ ਜਾਂਚ ਰਿਪੋਰਟ ਜਨਤਕ ਹੋਈ ਸੀ। ਇਸ ਤੋਂ ਇਲਾਵਾ 2015 ਵਿੱਚ ਹੋਈ ਬਰਗਾੜੀ ਬੇਅਦਬੀ ਦੀ ਘਟਨਾ ਵੀ ਹੁਣ ਤੱਕ ਕਾਨੂੰਨੀ ਦਾਅ ਪੇਚ ਵਿੱਚ ਫਸੀ ਹੋਈ ਹੈ। ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਬੀੜ ਸਾੜ ਕੇ ਕੀਤੀ ਬੇਅਦਬੀ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜੰਗਲਾ ਟੱਪ ਕੇ ਕੀਤੀ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ। ਅਜਿਹੇ ਵਿੱਚ ਜੇਕਰ ਇਹਨਾਂ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਹੁੰਦੀ ਹੈ ਤਾਂ ਇਸ ਵਿੱਚ ਸਾਜ਼ਿਸ਼ ਤੱਕ ਪਹੁੰਚਿਆ ਜਾ ਸਕਦਾ ਹੈ। ਇਕਬਾਲ ਸਿੰਘ ਲਾਲਪੁਰਾ ਆਪ ਵੀ ਸਾਬਕਾ IPS ਅਫਸਰ ਰਹੇ ਹਨ। ਉਹ ਬਰੀਕੀ ਨਾਲ ਅਜਿਹੇ ਮਾਮਲਿਆਂ ਤੋਂ ਜਾਣੂ ਹਨ। ਇਸ ਤੋਂ ਇਲਾਵਾ ਘੱਟ ਗਿਣਤੀ ਕਮਿਸ਼ਨ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਕੇ ਬੇਅਦਬੀ ਖਿਲਾਫ ਉਮਰ ਕੈਦ ਦੀ ਸਜ਼ਾ ਨੂੰ ਮਨਜ਼ੂਰ ਕਰਵਾਉਣਾ ਚਾਹੀਦਾ ਹੈ। ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਪਹਿਲਾਂ ਤਾਂ ਅਮਨ ਸ਼ਾਂਤੀ ਬਹਾਲ ਰੱਖੀ ਜਾਵੇ। ਦੂਜੀ ਗੱਲ ਇਹ ਹੈ, ਪੰਜਾਬ ਦੇ ਵਿੱਚ ਪਿਛਲੇ 50 ਸਾਲ ਹੋ ਚੱਲੇ ਆ ਤਕਰੀਬਨ, ਕੋਈ ਨਾ ਕੋਈ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਹੀ ਸਿੱਖਾਂ ਦੀ ਵਸੋਂ ਸਭ ਤੋਂ ਜ਼ਿਆਦਾ ਹੈ ਤੇ ਮੈਂ ਵੇਖਿਆ ਕਿ ਰਾਜਨੀਤੀ ਜਿਹੜੀ ਹੈ ਉਹ ਇਸ ਕਰਕੇ ਬਦਨਾਮ ਹੋ ਰਹੀ ਹੈ ਕਿ ਜਦੋਂ ਵੀ ਕਿਸੇ ਕੋਈ ਸ਼ਕਤੀ ਆਉਂਦੀ ਹੈ
ਜਿਹੜੇ ਅਸਲ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਨਹੀਂ ਹੋ ਰਹੀਆਂ। ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਹੋਣ, ਫੜੇ ਜਾਣ ਤੇ ਲੋਕਾਂ ਦਾ ਵਿਸ਼ਵਾਸ ਹੋਵੇ ਤੇ ਦੁਸ਼ਮਣ ਨੂੰ ਡਰ ਹੋਵੇ, ਅਪਰਾਧੀ ਨੂੰ ਡਰ ਹੋਵੇ। ਇਸ ਕਰਕੇ ਜਿਹੜੀ ਹੈ ਨਾ, ਮੈਂ ਪੰਜਾਬ ਸਰਕਾਰ ਨੂੰ ਰਿਕੁਐਸਟ ਵੀ ਕੀਤੀ ਕਰਦਾ, ਲਿਖ ਕੇ ਵੀ ਭੇਜਿਆ ਕਿ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ, ਪ੍ਰੀਵੈਂਟਿਵ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸ਼ਾਮ ਵੇਲੇ 95 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲਈ। ਪਿਛਲੇ ਸ਼ੁੱਕਰਵਾਰ ਨੂੰ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸਾਹ ਲੈਣ ਵਿੱਚ ਆ ਰਹੀ ਪਰੇਸ਼ਾਨੀ ਦੀ ਵਜ੍ਹਾ ਕਰਕੇ ਡਾਕਟਰਾਂ ਨੇ ਉਹਨਾਂ ਨੂੰ ICU ਵਿੱਚ ਰੱਖਿਆ ਸੀ। ਅੱਜ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਦਫ਼ਤਰ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਲੋਕਾਂ ਦੇ ਦਰਸ਼ਨ ਲਈ ਰੱਖੀ ਗਈ। ਵੀਰਵਾਰ ਨੂੰ ਭਾਵਕਾਲ ਨੂੰ ਪਿੰਡ ਬਾਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਹਨ। ਜੂਨ 2022 ਵਿੱਚ ਵੀ ਛਾਤੀ ਵਿੱਚ ਦਰਦ ਦੀ ਵਜ੍ਹਾ ਕਰਕੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਮੌਕੇ ਭਾਵੁਕ ਨਜ਼ਰ ਆਏ ਅਕਾਲੀ ਦਲ ਦੇ ਵਿਧਾਇਕ ਦਲਜੀਤ ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਚਲੇ ਜਾਣ ਨਾਲ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਸੇਵਾਦਾਰ ਬਣ ਕੇ ਪੰਜਾਬ ਦੇ ਲੋਕਾਂ ਦੀਆਂ ਤਕਲੀਫਾਂ ਦੂਰ ਕੀਤੀਆਂ ਤੇ ਇਮਾਨਦਾਰੀ ਨਾਲ ਆਪਣਾ ਫਰਜ਼ ਪੂਰਾ ਕੀਤਾ। ਰਾਜਨੀਤੀ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਜਾਣ ਦੇ ਨਾਲ ਬਹੁਤ ਵੱਡਾ ਤੇ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਔਰ ਮੈਂ ਕਹਿ ਸਕਦਾ ਕਿ ਰਾਜਨੀਤੀ ਦੇ ਇੱਕ ਯੁੱਗ ਦਾ ਅੱਜ ਅੰਤ ਹੋਇਆ। ਜਿਸ ਪੱਧਰ ਤੇ ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਕੰਡਕਟ ਕੀਤਾ, ਭਾਵੇਂ ਵੱਡੇ ਤੋਂ ਵੱਡੇ ਅਹੁਦੇ ਦੇ ਉੱਤੇ ਪਹੁੰਚੇ, ਲੇਕਿਨ ਜੋ ਉਹਨਾਂ ਦੀ ਸ਼ਖਸੀਅਤ ਦਾ ਅਸਲੀ ਪਹਿਲੂ ਸੀ ਕਿ ਨਮਰਤਾ, ਹਲੀਮੀ, ਸਬਰ, ਸੰਤੋਖ ਔਰ ਇੱਕ ਸੇਵਾਦਾਰ ਬਣ ਕੇ ਉਹ ਸਾਰੀ ਜ਼ਿੰਦਗੀ ਦੇ ਵਿੱਚ ਵਿਚਰੇ ਆ। ਭਾਵੇਂ ਉਹ ਕੇਂਦਰ ਦੇ ਮੰਤਰੀ ਰਹੇ, ਭਾਵੇਂ ਸੂਬੇ ਦੇ ਮੁੱਖ ਮੰਤਰੀ ਰਹੇ, ਔਰ ਹਰ ਅਹੁਦੇ ਦੇ ਉੱਤੇ ਉਹਨਾਂ ਦੀ ਦਿਲ ਦੀ ਤੜਪ ਹੁੰਦੀ ਸੀ ਕਿ ਬਸ ਦਰਸ਼ਨ ਜਿਹੜੇ ਆ ਉਹ ਕਰਕੇ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਉਹ ਦੂਰ ਕੀਤੀਆਂ ਜਾਣ। ਸੋ ਸੰਗਤਾਂ ਦੇ ਦਰਸ਼ਨ ਕਰਨ ਵਾਲੇ ਅੱਜ ਚਲੇ ਗਏ ਔਰ ਕੱਲ ਸੰਗਤਾਂ ਉਹਨਾਂ ਦੇ ਅੰਤਿਮ ਦਰਸ਼ਨ ਕਰਨਗੀਆਂ। ਇਸ ਕਰਕੇ ਬਹੁਤ ਦੁੱਖ ਹੁੰਦਾ, ਕਿਉਂਕਿ ਮੇਰੇ ਤੋਂ ਪਿਤਾ ਸਮਾਨ ਸੀਗੇ, ਕਿਉਂਕਿ ਉਂਗਲੀ ਫੜ ਕੇ ਰਾਜਨੀਤੀ ਦੇ ਵਿੱਚ ਉਹਨਾਂ ਨੇ ਤੋਰਿਆ ਔਰ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਉਹਨਾਂ ਕੋਲੋਂ ਸਿੱਖਿਆ। ਕਿੰਨੇ ਕਿੰਨੇ ਘੰਟੇ ਉਹ ਪਬਲਿਕ ਲਾਈਫ ਨੂੰ ਡਿਵੋਟ ਕਰਦੇ ਰਹੇ। ਜ਼ਿੰਦਗੀ ਦਾ ਮੇਜਰ ਹਿੱਸਾ ਜਿਹੜਾ ਉਹਨਾਂ ਨੇ ਕਦੀ ਪਰਿਵਾਰ ਦਾ ਖਿਆਲ ਨਹੀਂ ਕੀਤਾ, ਕਦੀ ਘਰ ਦੇ ਕਿਸੇ ਹੋਰ ਨੁਕਸਾਨ ਦਾ ਧਿਆਨ ਨਹੀਂ ਕੀਤਾ। ਹਮੇਸ਼ਾ ਪੰਥ ਵਾਸਤੇ, ਪੰਜਾਬ ਵਾਸਤੇ, ਪੰਜਾਬੀ ਵਾਸਤੇ, ਪੰਜਾਬੀਅਤ ਵਾਸਤੇ 24 ਘੰਟੇ ਉਹ ਤਤਪਰ ਰਹਿੰਦੇ ਸੀ ਕਿ ਕਿਸੇ ਤਰੀਕੇ ਕੋਈ ਹੋਰ ਪੋਜ਼ਿਟਿਵ ਕੰਮ ਕੀਤਾ ਜਾਵੇ ਔਰ ਮਨ ਦੇ ਵਿੱਚ ਉਹਨਾਂ ਵਾਸਤੇ, ਗਰੀਬ ਵਾਸਤੇ, ਦਲਿਤ ਵਾਸਤੇ ਔਰ ਕਿਸਾਨੀ ਵਾਸਤੇ ਉਹਨਾਂ ਦਾ ਦਿਲ ਜਿਹੜਾ ਉਹ ਹਮੇਸ਼ਾ ਧੜਕਦਾ ਸੀ। ਔਰ ਧਰਮ ਨਿਰਪੱਖ ਰਹਿਣਾ, ਸਾਂਝੀਵਾਲਤਾ, ਸਾਰੇ ਲੋਕਾਂ ਨੂੰ ਔਖੇ ਤੋਂ ਔਖੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਜਿਸ ਤਰੀਕੇ ਜੋੜ ਕੇ ਰੱਖਿਆ, ਇਹ ਮੈਂ ਸਮਝਦਾ ਸਾਡੀ ਨਵੀਂ ਪੀੜ੍ਹੀ ਦੀ ਰਾਜਨੀਤੀ ਵਾਸਤੇ ਬਹੁਤ ਕੁਝ ਸਿੱਖਣ ਵਾਲਾ। ਕਿ ਭਾਵੇਂ ਜੇ ਪਬਲਿਕ ਨੇ ਉਹਨਾਂ ਨੂੰ ਸਨਮਾਨ ਦਿੱਤਾ, ਫਤਵਾ ਦਿੱਤਾ, ਜਿੱਤਾਂ ਦਿੱਤੀਆਂ, ਤਾਂ ਵੀ ਸਿਰ ਨਿਉਂ ਕੇ ਜਿਹੜਾ ਆਪਣੀ ਸੇਵਾ ਨਿਭਾਈ। ਕਿਸੇ ਵੇਲੇ ਸੰਗਤ ਦਾ ਫਤਵਾ ਉਲਟ ਗਿਆ ਤੇ ਕਦੀ ਮੱਥੇ ਵੱਟ ਨਹੀਂ ਪਏ। ਹਮੇਸ਼ਾ ਇਹ ਕਿਹਾ ਕਿ ਕੋਈ ਗੱਲ ਨਹੀਂ, ਅੱਗੋਂ ਹੋਰ ਮਿਹਨਤ ਕਰੋ ਤੇ ਸੰਗਤ ਫਿਰ ਤੁਹਾਡੇ ਸਿਰ ਤੇ ਹੱਥ ਰੱਖੇਗੀ। ਇਸ ਕਰਕੇ ਐਡੀ ਦੂਰ ਅੰਦੇਸ਼ ਔਰ ਇੱਕ ਸਟੇਟਸਮੈਨ ਮੈਂ ਕਹਿ ਸਕਦਾ ਕਿ ਦੇਸ਼ ਨੇ ਅੱਜ ਉਹਨਾਂ ਦੇ ਜਾਣ ਦੇ ਨਾਲ ਉਹ ਚਲਾ ਗਿਆ। ਇਸ ਕਰਕੇ ਪਾਰਟੀ ਦਾ ਤਾਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਬੇਕਸੂਰ ਸਿੱਖ ਨੌਜਵਾਨਾਂ ਤੇ NSA ਲਾਏ ਜਾਣ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦੁਆਰਾ NSA ਲਗਾਉਣਾ ਆਮ ਆਦਮੀ ਪਾਰਟੀ ਦੀ ਸਿੱਖ ਵਿਰੋਧੀ ਨੀਤੀ ਨੂੰ ਪ੍ਰਤੱਖ ਕਰਦਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਹਰ ਪਾਸੇ ਸ਼ਾਂਤੀ ਹੈ, ਜਲੰਧਰ ਚੋਣਾਂ ਚੱਲ ਰਹੀਆਂ ਹਨ। ਅਜਿਹਾ ਕੋਈ ਮਾਹੌਲ ਨਹੀਂ ਹੈ ਕਿ NSA ਵਰਗਾ ਐਕਟ ਲਾ ਕੇ ਪੰਜਾਬ ਦੇ ਜਵਾਨਾਂ ਨੂੰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਦੂਜੇ ਸੂਬੇ ਵਿੱਚ ਨਜ਼ਰਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ।
ਜਦਕਿ ਅੰਮ੍ਰਿਤਪਾਲ ਸਿੰਘ ਨੂੰ ਘਰੋਂ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਪਰ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਗਿਆ ਤਾਂ ਜੋ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ। ਜਿਹੜੇ ਕਾਲੇ ਕਾਨੂੰਨ ਥੋਪੇ ਗਏ ਨੇ ਪੰਜਾਬ ਦੇ ਨੌਜਵਾਨਾਂ ਤੇ, ਨੈਸ਼ਨਲ ਸਿਕਿਉਰਿਟੀ ਐਕਟ, ਸਿਰਫ ਐਨਐਸਏ ਨਹੀਂ ਥੋਪਿਆ ਗਿਆ ਬਲਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਦੀ ਦਿਬਰੂਗੜ੍ਹ ਜੇਲ੍ਹ, ਜਿਹੜੀ ਸ਼ਾਇਦ ਹਜ਼ਾਰਾਂ ਕਿਲੋਮੀਟਰ ਦੂਰ ਹੈ ਪੰਜਾਬ ਤੋਂ, ਉੱਥੇ ਜਾ ਕੇ ਨਜ਼ਰਬੰਦ ਕੀਤਾ ਗਿਆ। ਔਰ ਇਹ ਸਾਰਾ ਕੁਝ ਉਦੋਂ ਵਾਪਰ ਰਿਹਾ ਜਦੋਂ ਪੰਜਾਬ ਦੇ ਵਿੱਚ ਬਿਲਕੁਲ ਕੋਈ ਹਾਲਾਤ ਖਰਾਬ ਨਹੀਂ ਗਏ, ਬਿਲਕੁਲ ਸ਼ਾਂਤਮਈ ਮਾਹੌਲ ਆ। ਜਲੰਧਰ ਦੀ ਇਲੈਕਸ਼ਨ ਚੱਲ ਰਹੀ ਹੈ, ਕਿਸੇ ਜਗ੍ਹਾ ਤੇ ਕੋਈ ਕਤਲੋਗਾਰਤ, ਕੋਈ ਦੰਗੇ, ਕੋਈ ਬੰਬ ਬਲਾਸਟ, ਕੋਈ ਹੋਰ ਗੋਲੀ ਚੱਲੀ ਕਿਸੇ ਨਾਲ, ਕੋਈ ਇਸ ਤਰ੍ਹਾਂ ਦੇ ਕੋਈ ਆਪਸ ਵਿੱਚ ਪੰਜਾਬ ਦੇ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਹੋਈ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਲੇਕਿਨ ਅਚਾਨਕ 18 ਮਾਰਚ ਦੇ ਕਰੀਬ ਭਗਵੰਤ ਮਾਨ ਦੀ ਸਰਕਾਰ ਨੇ ਹਰਕਤ ਚਾਉਂਦਿਆਂ 7 ਜ਼ਿਲ੍ਹਿਆਂ ਦੀ ਪੁਲਿਸ ਪਹਿਲਾਂ ਲਾਈ ਇੱਕ ਵਿਅਕਤੀ ਦੇ ਪਿੱਛੇ, ਅੰਮ੍ਰਿਤਪਾਲ ਸਿੰਘ ਦੇ, ਜਿਹਨੂੰ ਕੋਈ ਘਰੋਂ ਗ੍ਰਿਫਤਾਰ ਕੀਤਾ ਜਾ ਸਕਦਾ। ਉਹਦੇ ਪਿਤਾ ਨੇ ਬਿਆਨ ਦਿੱਤਾ ਕੈਟੇਗੋਰਿਕਲੀ, ਉਹਦੇ ਮਦਰ ਦਾ ਵੀ ਬਿਆਨ ਸੁਣਿਆ ਕਿ ਉਹ ਉਸ ਦਿਨ ਸਵੇਰੇ ਆਪਣੇ ਘਰੋਂ ਨਿਕਲਦਾ ਵਾ, ਜੇ ਉਹਨੂੰ ਗ੍ਰਿਫਤਾਰ ਕਰਨਾ ਸੀਗਾ ਸਵੇਰੇ 5-6 ਵਜੇ ਜਾ ਕੇ ਉੱਥੇ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਸੀ, ਲੇਕਿਨ ਉੱਥੇ ਗ੍ਰਿਫਤਾਰ ਨਹੀਂ ਕੀਤਾ। ਪਹਿਲਾਂ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਕਿ 7 ਜ਼ਿਲ੍ਹਿਆਂ ਦੀ ਪੁਲਿਸ ਇੱਕ ਆਦਮੀ ਦੇ ਪਿੱਛੇ ਲੱਗਦੀ ਹੈ, ਔਰ ਫਿਰ ਪੂਰਾ 1 ਮਹੀਨਾ ਕਦੀ ਕਿਤੇ ਦਿਖਾ ਰਹੇ ਨੇ, ਕਦੀ ਕਿਤੇ ਦਿਖਾ ਰਹੇ ਨੇ। ਔਰ ਉਹਦੇ ਨਾਲ ਦੇ ਜਿਹੜੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ, ਉਹਨਾਂ ਨੂੰ ਅੱਜ ਤੋਂ 1 ਮਹੀਨਾ ਪਹਿਲਾਂ ਐਨਐਸਏ ਲਾ ਕੇ ਉਹਨਾਂ ਨੂੰ ਦਿਬਰੂਗੜ੍ਹ ਜੇਲ੍ਹ ਅਸਾਮ ਵਿੱਚ ਭੇਜ ਦਿੱਤਾ ਜਾਂਦਾ। ਔਰ ਇਸ ਦਰਮਿਆਨ ਫਿਰ ਇੰਨਾ ਪ੍ਰਚਾਰ ਹੋਇਆ, ਇਲੈਕਟ੍ਰੋਨਿਕ ਮੀਡੀਆ ਜਿਹੜਾ ਨੈਸ਼ਨਲ ਹੈ ਸਾਡਾ ਇੰਡੀਆ ਦਾ, ਜਿਨ੍ਹਾਂ ਨੂੰ ਸਾਡੇ ਕੌਮ ਬਾਰੇ, ਸਾਡੇ ਪੰਜਾਬ ਬਾਰੇ, ਸਿੱਖਾਂ ਦੇ ਪਿਛੋਕੜ ਬਾਰੇ, ਉਹਨਾਂ ਦੀ ਆਜ਼ਾਦੀ ਦੇ ਵਿੱਚ, ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਹੜਾ ਉਹਨਾਂ ਨੇ ਯੋਗਦਾਨ ਪਾਇਆ, ਕੋਈ ਇਲਮ ਨਹੀਂਗਾ, ਉਸ ਦਾ ਕੋਈ ਉਹਨਾਂ ਨੂੰ ਖਿਆਲ ਨਹੀਂ ਕੀਤਾ ਉਹਨਾਂ ਨੇ ਕਿ ਇਹਨਾਂ ਦਾ ਕੋਈ ਇੰਡੀਆ ਨੂੰ ਇੰਡੀਪੈਂਡੈਂਟ ਕੰਟਰੀ ਬਣਾਉਣ ਵਿੱਚ ਕੀ ਯੋਗਦਾਨ ਹੈ, ਕਿੰਨੀਆਂ ਫਾਂਸੀਆਂ ਚੜੇ, ਕਿੰਨੇ ਕਾਲੇ ਪਾਣੇ ਗਏ। ਔਰ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਿਹੜਾ ਦੇਸ਼ ਦੀ ਸੁਰੱਖਿਆ ਵਾਸਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ, ਜਿੰਨੀਆਂ ਵੀ ਜੰਗਾਂ ਹੋਈਆਂ, ਚਾਹੇ ਉਹ ਚਾਈਨਾ ਦੇ ਨਾਲ ਵਾਰ ਹੋਈ 1962 ਦੇ ਵਿੱਚ, ਚਾਹੇ ਉਹ ਪਾਕਿਸਤਾਨ ਦੇ ਨਾਲ ਵਾਰ ਹੋਈ 1971 ਦੇ ਵਿੱਚ, ਇਹਨਾਂ ਜੰਗਾਂ ਦੇ ਵਿੱਚ ਬਹੁਤ ਸਾਰੇ ਸਾਡੇ ਫੌਜੀ ਜਰਨੈਲ, ਉਹਨਾਂ ਨੇ ਬੜੀ ਬਹਾਦਰੀ ਦਿਖਾਈ। ਇੱਥੋਂ ਤੱਕ ਕਿ ਸਾਡੇ ਫੌਜੀ ਜਰਨੈਲਾਂ ਦੇ ਕਰਕੇ ਜਿਹੜਾ ਸੀਗਾ ਬੰਗਲਾਦੇਸ਼ ਲਿਬਰੇਟ ਹੋਇਆ, ਉਹ ਸਾਰੇ ਤੁਸੀਂ ਇਤਿਹਾਸ ਨਾਲ ਅੱਛੀ ਤਰ੍ਹਾਂ ਵਾਕਿਫ ਹੋ। ਔਰ ਉਸ ਤੋਂ ਬਾਅਦ ਹੁਣ ਰੀਸੈਂਟਲੀ ਕਾਰਗਿਲ ਦੀ ਲੜਾਈ, ਚਾਈਨਾ ਦੇ ਨਾਲ ਰੋਜ਼ ਤਕਰਾਰ ਹੁੰਦਾ ਵਾ। ਜਦੋਂ ਵੀ ਕਿਤੇ ਨੌਜਵਾਨ ਫੌਜੀ ਜਵਾਨ ਸ਼ਹੀਦ ਹੁੰਦੇ ਨੇ, ਤੁਸੀਂ ਆਪ ਹੀ ਦੇਖ ਰਹੇ ਹੋ ਕਿ ਉਹਨਾਂ ਵਿੱਚ 70, 80, 90% ਜਿਹੜੇ ਨੇ ਨੌਜਵਾਨ ਉਹ ਪੰਜਾਬ ਦੇ ਹੁੰਦੇ ਨੇ। ਔਰ ਉਹਨਾਂ ਵਿੱਚੋਂ ਹੁਣੇ ਪੂੰਛ ਦੇ ਵਿੱਚ ਬੰਬ ਬਲਾਸਟ ਮਾਰੇ ਗਏ 5 ਫੌਜੀ, ਉਹਨਾਂ ਚੋਂ ਸ਼ਾਇਦ 5 ਹੀ ਸ਼ਾਇਦ ਪੰਜਾਬ ਦੇ ਸੀਗੇ, ਤੇ 5 ਚੋਂ 4 ਜਿਹੜੇ ਸੀਗੇ ਉਹ ਸਿੱਖ ਨੌਜਵਾਨ ਸੀਗੇ। ਇਸ ਗੱਲ ਦਾ ਵੀ ਸਾਰੀ ਗੱਲ ਨੂੰ ਨਜ਼ਰਅੰਦਾਜ਼ ਕਰਤਾ ਇੰਡੀਆ ਦੀ ਸਟੇਟ ਨੇ, ਇੰਡੀਆ ਦੇ ਮੀਡੀਆ ਨੇ। ਬਸ ਇੱਕੋ ਹੀ ਭੰਡੀ ਪ੍ਰਚਾਰ ਪਿਛਲੇ 1 ਮਹੀਨੇ ਤੋਂ ਅਸੀਂ ਸੁਣਿਆ ਨੈਸ਼ਨਲ ਇਲੈਕਟ੍ਰੋਨਿਕ ਮੀਡੀਆ ਤੇ ਚੰਗੇ ਜ਼ਿੰਮੇਵਾਰ ਪੱਤਰਕਾਰਾਂ ਨੇ, ਜਿਹੜੇ ਸਾਰੀ ਗੱਲ ਨੂੰ ਕਹਿੰਦੇ ਜੀ ਅਸੀਂ ਵਰਲਡ ਪੋਲਿਟਿਕਸ ਨੂੰ ਨੋਟ ਕਰ ਰਹੇ ਹਾਂ, ਲੇਕਿਨ ਉਹਨਾਂ ਨੂੰ ਪੰਜਾਬ ਤੇ ਸਿੱਖਾਂ ਦੇ ਕਿਸੇ ਗੱਲ ਦਾ, ਸਭ ਨੂੰ ਇੱਕ ਹੀ ਤਸਵੀਰ ਵਿੱਚ ਪੇਸ਼ ਕੀਤਾ ਕਿ ਇਹ ਗਦਾਰ ਨੇ, ਇਹ ਐਂਟੀ ਨੈਸ਼ਨਲ ਨੇ, ਇਹ ਭਾਰਤ ਨੂੰ ਤੋੜਨਾ ਚਾਹੁੰਦੇ ਨੇ। ਕੋਟਪੁਰਾ ਫਾਇਰਿੰਗ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਸਿਟ ਨੇ 2400 ਪੰਨਿਆਂ ਦੀ ਇੱਕ ਹੋਰ ਸਪਲੀਮੈਂਟਰੀ ਚਾਰਜ ਸ਼ੀਟ ਪੇਸ਼ ਕੀਤੀ ਹੈ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਸਿਟ ਨੇ 2 ਅਹਿਮ ਨਾਵਾਂ ਨੂੰ ਮਾਸਟਰਮਾਈਂਡ ਬਣਾਇਆ ਹੈ। ਇਸ ਵਿੱਚ ਪਹਿਲਾ ਨਾਂ ਤਤਕਾਲੀ ਉਪ ਮੁੱਖ ਮੰਤਰੀ ਅਤੇ ਸੂਬੇ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦੂਜੇ ਮਾਸਟਰਮਾਈਂਡ ਦਾ ਨਾਂ ਤਤਕਾਲੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਮੇਸ਼ ਸੈਣੀ ਹੈ। ਇਹਨਾਂ ਦੋਵਾਂ ਤੇ ਇਲਜ਼ਾਮ ਹੈ ਕਿ ਇਹਨਾਂ ਦੋਵਾਂ ਨੇ ਗੋਲੀकांड ਦੀ ਗਹਿਰੀ ਸਾਜ਼ਿਸ਼ ਰਚੀ ਸੀ ਅਤੇ ਦੋਵੇਂ ਹੀ ਮੁੱਖ ਸਾਜ਼ਿਸ਼ਕਰਤਾ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੁਲਿਸ ਦੇ ਤਤਕਾਲੀ ਆਲਾ ਅਧਿਕਾਰੀਆਂ ਦਾ ਰੋਲ ਵੀ ਸਪਲੀਮੈਂਟਰੀ ਚਾਰਜ ਸ਼ੀਟ ਵਿੱਚ ਦੱਸਿਆ ਗਿਆ ਹੈ। ਸਿਟ ਵੱਲੋਂ ਪੇਸ਼ ਕੀਤੀ ਗਈ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜ ਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਹਿ ਸਾਜ਼ਿਸ਼ਕਰਤਾ ਅਤੇ ਇਸ ਪੂਰੀ ਘਟਨਾ ਵਿੱਚ ਮਦਦਗਾਰ ਦੱਸਿਆ ਗਿਆ ਹੈ, ਜਦਕਿ ਤਤਕਾਲੀ ਲੁਧਿਆਣਾ ਦੇ ਕਮਿਸ਼ਨਰ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਵੀ ਕੋਟਕਪੁਰਾ ਗੋਲੀकांड ਮਾਮਲੇ ਵਿੱਚ ਸਹਿ ਸਾਜ਼ਿਸ਼ਕਰਤਾ ਬਣਾਇਆ ਗਿਆ ਹੈ।